ਮਸੀਹ ਯਸੂ ਦੇ ਵਿੱਚ ਤੁਹਾਡੀ ਸਲਾਮਤੀ ਹੋਵੇ। ਤੇ ਅਸੀਂ ਤੁਹਾਨੂੰ ਯਸੂ ਦੀ ਜ਼ਿੰਦਗੀ ਅਤਵਾਰ ਦਾ ਬਾਈਬਲ ਸਟੱਡੀ ਪ੍ਰੋਗਰਾਮ ਬਜ਼ਰੀਆ JCDC ਪ੍ਰੋਡਕਸ਼ਨ ਵਿੱਚ ਖੁਸ਼ ਆਮਦੀਦ ਕਹਿੰਦੇ ਹਾਂ। ਤੇ ਅੱਜ ਅਸੀਂ ਪਾਕਿਸਤਾਨ ਦੇ ਅੰਦਰ ਜਿਹੜਾ ਮਸੀਹਾਂ ਤੇ ਜ਼ੁਲਮ ਹੋ ਰਿਹਾ ਹੈ, ਕਤਲੋ ਗਾਰਤ ਹੋ ਰਹੀ ਹੈ, ਤੇ ਇਲਜ਼ਾਮ ਲਗਾਇਆ ਜਾਂਦਾ ਹੈ ਕਿ ਕੁਰਾਨ ਪਾਕ ਦੀ ਤੋਹੀਨ ਕੀਤੀ ਹੈ ਜਾਂ ਮਜ਼ਹਬ ਦੀ ਤੋਹੀਨ ਕੀਤੀ ਹੈ ਜਾਂ ਕੋਈ ਵੀ ਤੋਹੀਨ ਲਾ ਕੇ ਤੇ ਕਤਲ ਕੀਤਾ ਜਾਂਦਾ ਹੈ, ਲੋਕਾਂ ਦੇ ਘਰਾਂ ਨੂੰ ਜਲਾਇਆ ਜਾਂਦਾ ਹੈ, ਨੁਕਸਾਨ ਕੀਤਾ ਜਾਂਦਾ ਹੈ। ਇਹ ਜੋ ਕੁਝ ਵੀ ਹੋ ਰਿਹਾ ਹੈ, ਅਸੀਂ ਇਹਨੂੰ ਬਾਈਬਲ ਮੁਕੱਦਸ ਦੇ ਵਿੱਚੋਂ ਵੇਖਾਂਗੇ ਕਿ ਖੁਦਾ ਦਾ ਕਲਾਮ ਇਹਦੇ ਬਾਰੇ ਕੀ ਸਾਨੂੰ ਆਖਦਾ ਹੈ ਤੇ ਸਾਨੂੰ ਕੀ ਕਰਨਾ ਚਾਹੀਦਾ ਹੈ। ਇਹ ਮੈਂ ਦੇਖਣਾ ਵਾਂ ਕਿ ਸਾਡੇ ਲੋਕ ਜਿਹੜੇ ਮਸੀਹੀ ਲੋਕ ਨੇ ਉਹ ਕੋਈ ਇਤਜਾਜ ਵੀ ਕਰ ਰਹੇ ਨੇ, ਕੋਈ ਆਂਸੂ ਵੀ ਬਹਾ ਰਿਹਾ ਹੈ ਤੇ ਦੁੱਖ ਦਾ ਇਜ਼ਹਾਰ ਵੀ ਕਰਦੇ ਨੇ, ਦੁਆਵਾਂ ਵੀ ਕਰਦੇ ਨੇ। ਲੇਕਿਨ ਜ਼ਰਾ ਖੁਦਾ ਦੇ ਕਲਾਮ ਦੇ ਵਿੱਚੋਂ ਵੇਖੀਏ ਕਿ ਖੁਦਾ ਕੀ ਕਹਿੰਦਾ ਸਾਨੂੰ। ਮੁਕਾਸ਼ਵਾ ਦੀ ਕਿਤਾਬ ਜਿਹੜੀ ਬਾਈਬਲ ਮੁਕੱਦਸ ਦੀ ਆਖਰੀ ਕਿਤਾਬ ਹੈ, 66 ਕਿਤਾਬਾਂ ਦੇ ਵਿੱਚੋਂ ਆਖਰੀ ਕਿਤਾਬ ਹੈ, ਇਹ ਯਿਸੂ ਮਸੀਹ ਦਾ ਮੁਕਾਸ਼ਵਾ ਹੈ ਜਿਹਨੂੰ ਯੋਹੰਨਾ ਆਰਫ ਕਲਮਬੰਦ ਕਰਦਾ ਹੈ। ਯੋਹੰਨਾ ਆਰਫ ਲਫ਼ਜ਼ਾਂ ਨਾਲ ਲਿਖਦਾ ਹੈ ਤੇ ਉਹ ਸਾਡੇ ਕੋਲ ਹੈ ਤੇ ਅਸੀਂ ਮੁਕਾਸ਼ਵਾ ਦੀ ਕਿਤਾਬ ਉਹਦਾ 6ਵਾਂ ਬਾਬ ਉਹਦੀ 9ਵੀਂ ਤੇ 10ਵੀਂ ਆਇਤ ਪੜਾਂਗੇ। ਖੁਦਾ ਦੇ ਕਲਾਮ 'ਚ ਇੰਜ ਲਿਖਿਆ ਹੈ, ਜਦੋਂ 5ਵੀਂ ਮੋਹਰ ਖੋਲੀ ਤੇ ਮੈਂ ਵੇਖਿਆ ਕਿ ਕੁਰਬਾਨਗਾਹ ਦੇ ਥੱਲੇ ਕੁਝ ਰੂਹਾਂ ਨੇ ਜਿਹੜੀਆਂ ਖੁਦਾ ਦੇ ਕਲਾਮ ਦੇ ਸਬਬ ਨਾਲ ਤੇ ਯਿਸੂ ਦੀ ਗਵਾਹੀ ਤੇ ਕਾਇਮ ਰਹਿਣ ਦੇ ਨਾਲ ਕਤਲ ਹੋਈਆਂ ਸਨ। ਉਹ ਬੜੀ ਉੱਚੀ ਆਵਾਜ਼ ਨਾਲ ਬੋਲਦੀਆਂ ਨੇ, ਆਏ ਮਾਲਕ ਕਦੂਸੋ ਬਰਹਕ, ਤੂੰ ਕਿੰਨੀ ਦੇਰ ਤੱਕ ਸਾਡਾ ਇਨਸਾਫ ਕਰਨਾ ਹੈ? ਸਾਡਾ ਇਨਸਾਫ ਛੇਤੀ ਕਰ ਤੇ ਜ਼ਮੀਨ ਦੇ ਰਹਿਣ ਵਾਲਿਆਂ ਤੇ ਸਾਡੇ ਖੂਨ ਦਾ ਬਦਲਾ ਲੈ। ਤੇ ਉਹਨਾਂ ਸਾਰਿਆਂ ਨੂੰ ਇੱਕ ਸਫੇਦ ਲਿਬਾਸ ਦਿੱਤਾ ਗਿਆ ਤੇ ਉਹਨਾਂ ਨੂੰ ਆਖਿਆ ਗਿਆ ਕਿ ਥੋੜੀ ਮੁੱਦਤ, ਥੋੜੀ ਦੇਰ ਹਾਲੀ ਆਰਾਮ ਕਰੋ, ਇਸ ਲਈ ਕਿ ਤੁਹਾਡੇ ਹੀ ਹਮ ਖਿਦਮਤ ਭਰਾ ਜਿਹੜੇ ਤੁਹਾਡੇ ਈਮਾਨ ਤੇ ਹੀ ਕਾਇਮ ਨੇ, ਉਹਨਾਂ ਦਾ ਜਿੰਨੀ ਦੇਰ ਤੱਕ ਸ਼ੁਮਾਰ ਜਾਂ ਤਾਦਾਦ ਪੂਰੀ ਨਹੀਂ ਹੁੰਦੀ ਜਿਨ੍ਹਾਂ ਨੇ ਕਤਲ ਹੋਣਾ ਹੈ, ਉਨੀ ਦੇਰ ਤੱਕ ਤੁਹਾਨੂੰ ਸਬਰ ਕਰਨਾ ਪਏਗਾ। ਇਸ ਲਈ ਆਰਾਮ ਕਰੋ। ਇੰਜ ਲੱਗਦਾ ਕਿ ਜਿਵੇਂ ਪਾਕਿਸਤਾਨ ਦੇ ਅੰਦਰ ਮਸੀਹੀਆਂ ਲਈ ਖੁਦਾ ਵੱਲੋਂ ਇਹ ਹੁਕਮ ਹੈ ਕਿ ਪਾਕਿਸਤਾਨ ਦੇ ਅੰਦਰ ਜਿੰਨੇ ਵੀ ਨੇ ਉਹ ਮਸੀਹੀਆਂ ਨੂੰ ਫੜ ਕੇ ਕੋਈ ਵੀ ਬਹਾਨਾ ਲਾ ਕੇ ਕਤਲ ਕਰਦੇ ਜਾਣ, ਯਾਨੀ ਬੇਗੁਨਾਹਾਂ ਨੂੰ ਮਾਰਦੇ ਜਾਣ। ਅੱਜ ਤੱਕ ਪਾਕਿਸਤਾਨ ਦੇ ਅੰਦਰ ਸਹੀ ਤਰੀਕੇ ਨਾਲ ਤੋਹੀਨੇ ਰਸਾਲਤ ਜਾਂ ਤੋਹੀਨੇ ਮਜ਼ਹਬ ਜਾਂ ਤੋਹੀਨੇ ਕੁਰਾਨ ਨਹੀਂ ਹੋਇਆ। ਇੱਕ ਇਲਜ਼ਾਮ ਝੂਠਾ ਲਾਇਆ ਜਾਂਦਾ ਹੈ ਤੇ ਉਹਦੇ ਨਾਲ ਹੀ ਉਹਨੂੰ ਮਾਰ ਦਿੱਤਾ ਜਾਂਦਾ ਹੈ ਜਾਂ ਅਜ਼ੀਅਤ ਦਿੱਤੀ ਜਾਂਦੀ ਸਹੀ ਨਹੀਂ। ਲੇਕਿਨ ਜ਼ਿਆਦਾ ਕਤਲ ਹੋ ਗਏ ਨੇ, ਇੰਨੀ ਦਹਿਸ਼ਤ ਫੈਲਾਈ ਗਈ ਜਾਂਦੀ ਹੈ ਕਿ ਹੱਦ ਤੋਂ ਜ਼ਿਆਦਾ, ਜਦੋਂ ਕਿ ਤੋਹੀਨੇ ਮਜ਼ਹਬ ਨਹੀਂ ਹੁੰਦੀ। ਪਾਕਿਸਤਾਨ ਦੇ ਅੰਦਰ ਜਿੰਨੇ ਰਹਿਣ ਵਾਲੇ ਨੇ ਸਾਰਿਆਂ ਨੂੰ ਪਤਾ ਹੈ ਕਿ ਜੇ ਅਸੀਂ ਇੰਜ ਦੇ ਲਫ਼ਜ਼ ਬੋਲੇ ਤੇ ਸਾਡੀ ਸਜ਼ਾ ਮੌਤ ਹੈ। ਇਸ ਲਈ ਕੋਈ ਦੂਜੇ ਦੇ ਮਜ਼ਹਬ ਦੇ ਬਾਰੇ ਗੱਲ ਹੀ ਨਹੀਂ ਕਰਦਾ। ਆਪਣੇ ਖੁਦਾ ਦੇ ਕਲਾਮ ਤੇ, ਜਿਹੜਾ ਖੁਦਾ ਦਾ ਕਲਾਮ ਮਸੀਹਾਂ ਨੂੰ ਮਿਲਿਆ, ਉਹਦੇ ਤੇ ਅਮਲ ਕਰਨ ਦੀ ਗੱਲ ਕੀਤੀ ਜਾਂਦੀ ਤੇ ਉਹ ਪੜ੍ਹ ਕੇ ਸੁਣਾਇਆ ਜਾਂਦਾ ਹੈ। ਜਾਂ ਆਮ ਲੋਕ ਜਿਹੜੇ ਰਹਿੰਦੇ ਨੇ ਉਹ ਵੀ ਆਪਣੇ ਕੰਮ ਨਾਲ ਕੰਮ ਰੱਖਦੇ ਨੇ। ਲੇਕਿਨ ਜ਼ਿਆਦਾਤਰ ਇਹੀ ਵੇਖਿਆ ਗਿਆ ਕਿ ਕੋਈ ਜਲਸੀ ਹੁੰਦਾ ਜਾਂ ਕਹਿੰਦੇ ਨੇ ਕੋਈ ਬੜਾ ਖਾਂਦਾ ਪੀਂਦਾ ਤੇ ਉਹ ਤੇ ਇਲਜ਼ਾਮ ਲੱਗ ਜਾਂਦਾ, ਜਾਂ ਕੋਈ ਆਪਣੀ ਟਸਲ ਲੜਾਈ ਹੁੰਦੀ ਹੈ ਤੇ ਉਹਦੇ ਨਾਲ ਮਾਰ ਦਿੱਤਾ ਜਾਂਦਾ ਹੈ। ਲੇਕਿਨ ਬਹਾਨਾ ਬਣਾਇਆ ਜਾਂਦਾ ਹੈ। ਲੇਕਿਨ ਅਸਲ ਵਿੱਚ ਖੁਦਾ ਦਾ ਕਲਾਮ ਸਾਨੂੰ ਕੀ ਆਂਦਾ ਹੈ? ਜ਼ਰਾ ਮਸੀਹੋ ਮੇਰੀ ਗੱਲ ਗੌਰ ਨਾਲ ਸੁਣੋ, ਜਿੰਨੇ ਵੀ ਸੁਣਨ ਵਾਲੇ ਨੇ ਸਾਰਿਆਂ ਨੂੰ ਆਨਾ ਵਾ। ਮੱਤੀ ਦੀ ਅੰਜੀਲ ਜਦੋਂ ਅਸੀਂ ਪੜ੍ਹਦੇ ਹਾਂ ਨਾ,
ਤੇ ਉੱਥੇ ਲਿਖਿਆ ਹੈ ਕਿ ਯਿਸੂ ਮਸੀਹ ਆਪਣੀ ਜ਼ਬਾਨੇ ਮੁਬਾਰਕਾ ਤੋਂ ਅਰਸ਼ਾਦ ਫਰਮਾਉਂਦੇ ਨੇ, ਆਪਣੀ ਜ਼ਬਾਨ ਨਾਲ ਕਹਿੰਦੇ ਨੇ, ਆਪਣੇ ਸਤਾਉਣ ਵਾਲਿਆਂ ਲਈ ਦੁਆ ਕਰੋ ਤਾਂ ਆਪਣੇ ਦੁਸ਼ਮਣਾਂ ਲਈ ਬਰਕਤ ਚਾਹੋ। ਇਹ ਮੈਂ ਮੰਨਣਾ ਕਿ ਮਸੀਹਾਂ ਨੂੰ ਸਤਾਇਆ ਜਾਂਦਾ ਹੈ, ਦੁਸ਼ਮਣੀ ਰੱਖੀ ਜਾਂਦੀ ਹੈ, ਸਭ ਕੁਝ ਬਰਬਾਦ ਕੀਤਾ ਜਾਂਦਾ ਹੈ, ਲੇਕਿਨ ਸਾਨੂੰ ਸਿਰਫ ਦੁਆ ਕਰਨ ਲਈ ਕਿਹਾ ਹੈ। ਅਸੀਂ ਇਤਜਾਜ ਨਾ ਕਰੀਏ। ਇਤਜਾਜ ਕਰਕੇ ਕਰਾਂਗੇ ਕੀ? ਕੋਈ ਕਰ ਸਕਨੇ? ਕੁਛ ਨਹੀਂ ਹੁੰਦਾ। ਕਿਉਂ ਨਾ ਆਸਮਾਨ ਦੇ ਖੁਦਾ ਨੂੰ ਪੁਕਾਰੀਏ ਕਿ ਜ਼ਮੀਨ ਤੇ ਰਹਿਣ ਵਾਲਿਆਂ, ਇਹ ਉਹਨਾਂ ਰੂਹਾਂ ਦੀ ਗੱਲ ਕੀਤੀ ਹੈ ਜਿਹੜੀਆਂ ਅਸਮਾਨ ਤੇ ਨੇ, ਜਿਹੜੇ ਮਰ ਗਏ ਨੇ, ਜਿਹੜੇ ਕਤਲ ਕੀਤੇ ਗਏ ਨੇ, ਉਹ ਖੁਦਾ ਅੱਗੇ ਪੁਕਾਰਦੇ ਨੇ ਕਿ ਖੁਦਾਵੰਦਾ ਇਨਸਾਫ ਕਰ। ਤੇ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਜ਼ਮੀਨ ਤੇ ਹਾਲੀ ਕੁਝ ਬੰਦੇ ਕਤਲ ਹੋਣੇ ਨੇ, ਜਿਹੜੇ ਬੇਗੁਨਾਹ ਨੇ, ਜਿਹੜੇ ਖੁਦਾ ਦੇ ਕਲਾਮ ਤੇ ਕਾਇਮ ਰਹਿਣ ਵਾਲੇ ਨੇ, ਉਹਨਾਂ ਕਤਲ ਹੋਣਾ ਹੈ। ਤੇ ਉਹ ਜਿੰਨੀ ਦੇਰ ਤੱਕ ਤਦਾਦ ਪੂਰੀ ਨਹੀਂ ਹੁੰਦੀ, ਇਨਸਾਫ ਨਹੀਂ ਹੋਏਗਾ। ਲੇਕਿਨ ਥੱਲੇ ਜਿਹੜੇ ਜ਼ਮੀਨ ਤੇ ਰਹਿਣ ਵਾਲੇ ਨੇ, ਉਹ ਆਪਣੇ ਆਪ ਨੂੰ ਇਹ ਤਿਆਰ ਕਿਉਂ ਨਹੀਂ ਕਰਦੇ ਕਿ ਅਸੀਂ ਤੋਹੀਨ ਤੇ ਕੋਈ ਨਹੀਂ ਕਰ ਰਹੇ ਕਿਸੇ ਦੀ। ਲੇਕਿਨ ਜੇ ਕਿਸੇ ਦੀ ਵਾਰੀ ਆ ਜਾਂਦੀ ਹੈ, ਜੇ ਕਿਸੇ ਨੂੰ ਫੜਦੇ ਨੇ, ਮਾਰ ਦਿੰਦੇ ਨੇ, ਤੇ ਕੋਈ ਨਹੀਂ ਅਸੀਂ ਦੁਆ ਕਰੀਏ ਖੁਦਾਵੰਦਾ ਇਹਦੀ ਰੂਹ ਨੂੰ ਕਬੂਲ ਕਰ। ਲੇਕਿਨ ਇਹ ਕੰਮ ਜਿਵੇਂ ਇੰਝ ਲੱਗਦਾ ਕਿ ਜਿਵੇਂ ਪਾਕਿਸਤਾਨ ਦੇ ਅੰਦਰ ਇਹਨਾਂ ਨੂੰ ਅਖਤਿਆਰ ਮਿਲ ਗਿਆ ਹੈ ਕਿ ਜੋ ਚਾਹਣ ਕਰਨ, ਜਿਹਨੂੰ ਮਰਜ਼ੀ ਮਾਰ ਦੇਣ। ਤੇ ਖੁਦਾ ਵੀ ਉੱਤੇ ਚਾਹੁੰਦਾ ਕਿ ਛੇਤੀ ਤਦਾਦ ਪੂਰੀ ਹੋਵੇ ਤੇ ਮੈਂ ਇਨਸਾਫ ਕਰਾਂ। ਤੇ ਮੈਂ ਇਹ ਵੀ ਦੱਸਣਾ ਚਾਹਨਾ ਕਿ ਜੇ ਕਤਲ ਹੋਣ ਡਏ ਨੇ, ਸ਼ੁਮਾਰ ਪੂਰਾ ਹੋਣ ਡਿਆ, ਤਦਾਦ ਪੂਰੀ ਹੋਣ ਡਈ ਹੈ, ਤੇ ਇਹ ਵੀ ਸਮਝ ਲਓ ਕਿ ਯਿਸੂ ਦੀ ਆਮਦ ਦੇ ਲਈ ਰਸਤਾ ਹਮਵਾਰ ਹੋ ਰਿਹਾ ਹੈ। ਯਿਸੂ ਦੇ ਆਉਣ ਲਈ ਰਸਤਾ ਹਮਵਾਰ ਹੋ ਰਿਹਾ ਹੈ ਕਿ ਜ਼ੁਲਮ ਕਿੰਨਾ ਵੀ ਹੁੰਦਾ ਜਾਂਦਾ, ਲੇਕਿਨ ਫਿਰ ਅੱਗੇ ਐਂਡ ਹੁੰਦਾ ਹੈ, ਆਖੀਰ ਹੁੰਦਾ ਹੈ। ਲੇਕਿਨ ਅੱਜ ਮੈਂ ਇਹ ਕਹਿਣਾ ਚਾਹੁੰਦਾ ਵਾਂ ਆਪਣੇ ਭਰਾਵਾਂ ਤੇ ਭੈਣਾਂ ਨੂੰ ਵੀ ਜ਼ਰਾ ਗੌਰ ਕਰੋ। ਅਸੀਂ ਰੋਜ਼ਾ ਰੱਖੀਏ ਤੇ ਦੁਆ ਕਰੀਏ। ਇਤਜਾਜ ਕਰਨਾ ਬੇਕਾਰ ਹੈ। ਇਤਜਾਜ ਕਰਾਂਗੇ ਤੇ ਕੀ ਕਰ ਲਾਂਗੇ? ਆਸਮਾਨ ਦੇ ਖੁਦਾ ਅੱਗੇ ਰੋਈਏ। ਯੋਇਲ ਦੀ ਕਿਤਾਬ ਦੇ ਵਿੱਚ ਵੀ ਅਸੀਂ ਪੜ੍ਹਨੇ ਉਹਦੇ ਦੂਜੇ ਬਾਬ ਦੇ ਵਿੱਚ ਕਿ ਸਾਨੂੰ ਖੁਦਾ ਦਾ ਕਲਾਮ ਕਹਿੰਦਾ ਹੋਵੇ ਕਿ ਅਸੀਂ ਰੋਜ਼ਾ ਰੱਖੀਏ ਤੇ ਸਾਰੇ ਨਿਕਲ ਕੇ ਤੇ ਦੁਆ ਕਰੀਏ। ਤੇ ਕਾਹਨ ਜਿਹੜੇ ਨੇ, ਜਿਹੜੇ ਖੁਦਾ ਦੇ ਖਾਦਮ ਨੇ, ਉਹ ਵੀ ਡਿਊਟੀ ਤੇ ਆ ਜਾਣ, ਯਾਨੀ ਉਹ ਵੀ ਬਾਹਰ ਨਿਕਲਣ ਤੇ ਦੁਆ ਕਰਨ ਤੇ ਖੁਦਾ ਅੱਗੇ ਪੁਕਾਰਨ। ਹੁਣ ਖੁਦਾ ਦੇ ਹਜ਼ੂਰ ਪੁਕਾਰਨ ਦਾ ਟਾਈਮ ਹੈ। ਹੁਣ ਖੁਦਾ ਦੇ ਹਜ਼ੂਰ ਇਲਤਜਾ ਕਰਨ ਦਾ ਟਾਈਮ ਹੈ। ਜ਼ਮੀਨ ਦੇ ਲੋਕ ਖੁਦਾ ਅੱਗੇ ਪੁਕਾਰਨ। ਖੁਦਾਵੰਦ ਬੇਗੁਨਾਹ ਦਾ ਖੂਨ ਬਹਾਇਆ ਜਾ ਰਿਹਾ ਹੈ। ਇਹ ਬੇਗੁਨਾਹ ਦਾ ਖੂਨ ਮੁਲਕ ਪਾਕਿਸਤਾਨ ਦੇ ਅੰਦਰ ਹੀ ਨਹੀਂ, ਦੁਨੀਆ ਦੇ ਵਿੱਚ ਹੋਰ ਜਗ੍ਹਾ ਵੀ ਬਹਾਇਆ ਜਾਂਦਾ ਹੈ। ਜੰਗਾਂ ਦੇ ਵਿੱਚ ਵੀ ਬਹਾਇਆ ਜਾਂਦਾ ਹੈ। ਜਿਨ੍ਹਾਂ ਦਾ ਕਸੂਰ ਕੋਈ ਨਹੀਂ ਹੁੰਦਾ, ਉਹ ਵੀ ਕਤਲ ਹੋ ਜਾਂਦੇ ਨੇ। ਜਿਨ੍ਹਾਂ ਨੂੰ ਪਤਾ ਨਹੀਂ, ਉਹ ਵੀ ਮਾਰ ਦਿੱਤੇ ਜਾਂਦੇ ਨੇ। ਇਸ ਲਈ ਪੂਰੀ ਦੁਨੀਆ ਤੇ ਇਹ ਜ਼ੁਲਮ ਹੋ ਰਿਹਾ ਹੈ। ਪੂਰੀ ਦੁਨੀਆ ਤੇ ਕਤਲੋ ਗਾਰਤ ਹੋ ਰਹੀ ਹੈ। ਅਸੀਂ ਖੁਦਾ ਅੱਗੇ ਦੁਆ ਕਰੀਏ, ਸਾਰਿਆਂ ਲਈ ਕਰੀਏ। ਜਿੰਨੇ ਬੇਗੁਨਾਹ ਕਤਲ ਹੁੰਦੇ ਨੇ, ਸਾਰੇ ਲਈ ਦੁਆ ਕਰੀਏ ਕਿ ਖੁਦਾਵੰਦ ਜਿਹੜੇ ਕਤਲ ਕਰਦੇ ਨੇ ਉਹਨਾਂ ਨੂੰ ਰੋਕ। ਖੁਦਾ ਹੀ ਰੋਕ ਸਕਦਾ, ਬੰਦਾ ਨਹੀਂ ਰੋਕ ਸਕਦਾ। ਬੰਦਾ ਨਹੀਂ ਰੋਕ ਸਕਦਾ। ਇਸ ਲਈ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਅੱਜ ਦਰਖਾਸਤ ਕਰਨਾ ਤੁਹਾਡੇ ਅੱਗੇ ਕਿ ਅਸੀਂ ਦੁਆ ਕਰੀਏ ਤੇ ਆਂਸੂ ਬਹਾਈਏ ਤੇ ਆਸਮਾਨ ਦੇ ਖੁਦਾ ਦੇ ਅੱਗੇ ਆਂਸੂ ਬਹਾਈਏ। ਇਸ ਲਈ ਕਿ ਆਸਮਾਨ ਦਾ ਖੁਦਾ ਹੀ ਸਾਡੀ ਦੁਆਵਾਂ ਨੂੰ ਸੁਣਨ ਵਾਲਾ ਹੈ ਤੇ ਕਬੂਲ ਕਰਨ ਵਾਲਾ ਹੈ, ਤੇ ਉਹ ਹੀ ਦੁਆ ਦਾ ਜਵਾਬ ਦੇਣ ਵਾਲਾ ਹੈ। ਇਸ ਲਈ ਜਿੰਨੇ ਵੀ ਖਾਦਮ ਨੇ, ਬਿਸ਼ਪ ਨੇ ਜਾਂ ਮਸੀਹੀ ਕਾਰਕੁਨ ਨੇ, ਈਮਾਨਦਾਰ ਨੇ, ਮੋਮਨੀਨ ਨੇ, ਸਾਰੇ ਆਸਮਾਨ ਦੇ ਖੁਦਾ ਅੱਗੇ ਝੁਕੋ ਤੇ ਦੁਆ ਕਰੀਏ। ਮੈਂ ਉਮੀਦ ਕਰਨਾ ਕਿ ਮੇਰੇ ਇਸ ਪੈਗਾਮ ਨੂੰ ਜਿਹੜਾ ਖੁਦਾ ਨੇ ਮੈਨੂੰ ਦਿੱਤਾ ਹੈ ਕਿ ਅਸੀਂ ਇਹਨਾਂ ਲਈ ਰੋਂਦਿਆਂ ਹੋਇਆਂ ਵੀ, ਆਂਸੂ ਬਹਾਉਂਦਿਆਂ ਹੋਇਆਂ ਵੀ ਇਹਨਾਂ ਲਈ ਦੁਆ ਕਰੀਏ ਤੇ ਇਹਨਾਂ ਲਈ ਬਰਕਤ ਚਾਹੀਏ। ਖੁਦਾ ਤੁਹਾਨੂੰ ਇਸ ਕਲਾਮ ਤੇ ਅਮਲ ਕਰਨ ਦੀ ਤੌਫੀਕ ਦੇਵੇ।